ਬਿਸਮਿल्लाहिर्रहमानिर्रहीम ਤੇ अस्सलाम वालेकुम। 9 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਟਾਈਮ ਟਰੈਕਰ ਆਸਿਮ ਮੁਨੀਰ ਦਾ ਡਿਫੈਕਟੋ ਮਾਰਸ਼ਾਅੱਲਾ ਜਾਂ ਮਿਲਟਰੀ ਰਾਜ 10th ਡੇ 10ਵਾਂ ਦਿਨ। ਹੁਣ ਚੱਲਦੇ ਜ਼ਰਾ ਅੱਜ ਦੀਆਂ ਭਰਵੀਆਂ ਖਬਰਾਂ ਵਾਲੇ ਪਾਸੇ। ਜਿਹੜੀ ਅੱਜ ਦੀ ਪਹਿਲੀ ਖਬਰ ਹੈ ਉਹ ਸੁਣ ਕੇ ਤੁਹਾਡਾ ਹਾਸਾ ਵੀ ਨਿਕਲ ਜਾਏਗਾ ਤੇ ਤਰਾ ਵੀ ਨਿਕਲ ਜਾਏਗਾ। ਉਹ ਖਬਰ ਹੈ ਕਿ ਇੱਕ ਜੱਜ ਸਾਹਿਬ ਦੇ 2 ਸੇਬ ਚੋਰੀ ਹੋ ਗਏ। ਕੀ ਚੋਰੀ ਹੋ ਗਿਆ? 2 ਸੇਬ ਜੱਜ ਸਾਹਿਬ ਦੇ ਚੋਰੀ ਹੋ ਗਏ। ਹੁਣ ਇੱਕ ਤੇ ਮੁੰਡੇ ਜਿਹੜੇ ਨਾ ਦੰਦ ਕੱਢਣ ਲੱਗ ਪੈਂਦੇ ਨੇ, ਭਾਈ ਜੀ ਖਾਣ ਵਾਲੇ ਸੇਬਾਂ ਦੀ ਗੱਲ ਕਰਨ ਡਏ ਆ, ਤੁਸੀਂ ਪਤਾ ਨਹੀਂ ਕਿੱਧਰ ਦੇ ਕਿੱਧਰ ਅੱਪੜ ਜਾਂਦੇ ਹੋ। ਮੈਂ ਕੋਈ ਜਿਹੜੇ ਮੇਰਾ ਮਤਲਬ ਹੈ ਕਿ ਉਹ ਆਰਟੀਫੈਕਟਸ ਜਾਂ ਕੋਈ ਡੈਕੋਰੇਸ਼ਨ ਪੀਸਾਂ ਦੀ ਗੱਲ ਨਹੀਂ ਕਰ ਰਿਹਾ ਕਿ ਉਹ ਬੜੇ ਮਹਿੰਗੇ ਕੋਈ ਮਾਰਬਲ ਦੇ ਬਣੇ ਹੋਏ ਜਾਂ ਕੋਈ ਕ੍ਰਿਸਟਲ ਦੇ ਬਣੇ ਹੋਏ ਸੇਬਾਂ ਦੀ ਗੱਲ ਨਹੀਂ ਕਰ ਰਿਹਾ। ਅਗਰ ਉਹ ਵਾਕਈ ਕੋਈ ਬੜੇ ਮਹਿੰਗੇ ਇਹੋ ਜਿਹੀ ਸ਼ੈ ਹੁੰਦੀ ਤਾਂ ਸਮਝ ਆਉਂਦੀ। ਤੁਹਾਡੇ ਦਿਮਾਗ ਪਤਾ ਨਹੀਂ ਕਿੱਥੋਂ ਦੇ ਕਿੱਥੇ ਅੱਪੜ ਜਾਂਦੇ ਨੇ ਵੀ ਜੱਜ ਸਾਹਿਬ ਦੇ ਸੇਬ ਚੋਰੀ ਹੋ ਗਏ ਤੇ ਇਹ ਕਿਸ ਤਰ੍ਹਾਂ ਖਬਰ ਹੋ ਗਈ। ਅਗਲੀ ਸੁਣ ਲਓਗੇ ਗੱਲ ਤਾਂ ਸਮਝ ਆ ਜਾਏਗੀ। ਹੱਸਿਆ ਘੱਟ ਕਰੋ ਜ਼ਰਾ। ਜੱਜ ਸਾਹਿਬ ਦੇ ਹੋ ਗਏ 2 ਸੇਬ ਚੋਰੀ। ਉਹਨਾਂ ਨੇ ਉੱਤੇ ਕਰਵਾ ਦਿੱਤਾ ਮੁਕੱਦਮਾ। ਬਿਸਮਿਲ ਸਾਹਿਬ ਨੇ, ਜੱਜ ਸਾਹਿਬ ਜਿਹੜੇ ਨੇ, ਪੂਰੀ ਤੁਹਾਡੇ ਸਾਹਮਣੇ ਖਬਰ ਰੱਖਾਂਗੇ। ਤੇ ਨਾਲ ਸੇਬ ਜਿਹੜਾ ਚੋਰੀ ਕਰਕੇ ਲੈ ਗਿਆ ਉਹ ਹੈਂਡ ਸੈਨੀਟਾਈਜ਼ਰ ਵੀ ਚੁੱਕ ਕੇ ਲੈ ਕੇ ਗਿਆ। ਵੀ ਹੁਣ ਜ਼ਾਹਿਰ ਹੈ ਅਗਰ ਉਹਨੇ ਸੇਬ ਖਾਣੇ ਨੇ, 2 ਨੇ ਪੂਰੇ ਸੇਬ ਚੁੱਕੇ ਨੇ, ਜੱਜ ਸਾਹਿਬ ਤਾਂ ਵਿਹਲੇ ਹੋ ਗਏ। 2 ਸੇਬ ਸਨ, ਦੋਵੇਂ ਚੁੱਕ, ਫਿਰ ਦੰਦ ਕੱਢਦੇ ਹੋ ਯਾਰ ਤੁਸੀਂ। ਉਹ 2 ਹੀ ਸੇਬ ਸਨ ਜੱਜ ਸਾਹਿਬ ਕੋਲ, ਦੋਵੇਂ ਚੁੱਕ ਕੇ ਲੈ ਗਏ ਉਹ। ਤੇ ਨਾਲ ਹੈਂਡ ਸੈਨੀਟਾਈਜ਼ਰ ਵੀ ਲੈ ਗਏ ਕਿਉਂਕਿ ਉਹਨਾਂ ਖਾਣੇ ਸਨ ਸੇਬ। ਹੁਣ ਕਿਸ ਤਰ੍ਹਾਂ ਖਾਂਦੇ ਅਗਰ ਹੱਥ ਗੰਦੇ ਸਨ ਤੇ। ਜੱਜ ਸਾਹਿਬ ਨੇ ਆਖਿਆ ਵੀ ਇੱਥੇ ਤੇ ਹੋਏਗਾ ਮੁਕੱਦਮਾ, ਇਹ ਗੱਲ ਥਾਣੇ ਮੁੱਕੇਗੀ। ਜਿਹੜੇ ਬੰਦੇ ਪਿੰਡਾਂ ਦੇ ਨੇ ਉਹਨਾਂ ਨੂੰ ਪਤਾ ਹੈ ਵੀ ਜਿਸ ਵੇਲੇ ਬਾਬਾ ਫਸ ਜਾਏ ਕਿਸੇ ਗੱਲ ਤੇ ਉਹ ਆਂਦਾ ਹੈ ਵੀ ਇਹ ਗੱਲ ਥਾਣੇ ਹੀ ਮੁੱਕਣੀ ਹੈ, ਇਹ ਗੱਲ ਹੁਣ ਥਾਣੇ ਮੁੱਕੇਗੀ। ਇਹ ਮੁਕੱਦਮਾ ਕੀਤਾ। ਇਸ ਖਬਰ ਵੱਲ ਮੈਂ ਆਵਾਂਗਾ, ਪੂਰੀ ਤਫਸੀਲ ਤੁਹਾਡੇ ਸਾਹਮਣੇ ਰੱਖਾਂਗਾ। ਲੇਕਿਨ ਇਹਦੇ ਨਾਲ ਜੁੜੀ ਹੋਈ ਖਬਰ ਜਿਹੜੀ ਹੈ ਉਹ ਪਹਿਲਾਂ ਮਕਬੂਜ਼ਾ ਕਸ਼ਮੀਰ ਤੋਂ ਰੱਖੀਏ, ਸ੍ਰੀਨਗਰ ਤੋਂ। ਉੱਥੇ ਇੱਕ ਮੈਜਿਸਟ੍ਰੇਟ ਨੇ, ਸਪੈਸ਼ਲ ਮੈਜਿਸਟ੍ਰੇਟ ਨੇ ਇੱਕ ਇਹੋ ਜਿਹਾ ਫੈਸਲਾ ਦਿੱਤਾ ਹੈ ਜਿਹਦੀ ਪਾਕਿਸਤਾਨ 'ਚ ਵੀ ਲੋੜ ਹੈ। ਸਪੈਸ਼ਲ ਮੈਜਿਸਟ੍ਰੇਟ ਨੇ ਇੱਕ ਤਾਰੀਖੀ ਫੈਸਲਾ ਦਿੱਤਾ ਹੈ। ਮੁਸ਼ਤਾਕ ਅਹਿਮਦ ਨਾਮੀ ਇੱਕ ਸ਼ਹਿਰੀ ਨੂੰ 3 ਸਾਲ ਦੀ ਸਜ਼ਾ ਦਿੱਤੀ ਹੈ। ਵਜ੍ਹਾ ਕੀ ਸੀ? ਉਹਦਾ ਨਾਬਾਲਗ ਪੁੱਤਰ, ਮਤਲਬ ਕਿ 18 ਸਾਲ ਤੋਂ ਘੱਟ ਉਮਰ ਦਾ ਬੱਚਾ ਗੱਡੀ ਚਲਾਉਣ ਡਿਆ ਸੀ। ਨੁਕਸਾਨ ਤਾਂ ਉੱਥੇ ਕੋਈ ਨਹੀਂ ਹੋਇਆ। ਇੱਥੇ ਤੇ ਜਸਟਿਸ ਆਸਿਫ ਰੈਕੀ, ਜੋ ਵੀ ਉਹਨਾਂ ਦਾ ਨਾਂ ਹੈ ਪੂਰਾ, ਉਹਨਾਂ ਦੇ ਪੁੱਤਰ ਨੇ 2 ਬੱਚੀਆਂ ਮਿੱਧ ਕੇ ਫੇਂਕ ਕੇ ਮਾਰ ਛੱਡੀਆਂ ਇਸਲਾਮਾਬਾਦ ਦੇ ਵਿੱਚ। ਤੇ ਉਹਨੂੰ ਨੁਕਸਾਨ ਕੀ ਹੋਇਆ? ਉਸ ਬੱਚੇ ਨੂੰ 4 ਦਿਨ ਹਵਾਲਾਤ 'ਚ ਰਿਹਾ, ਸਿਰਫ 4 ਦਿਨ, ਫੀ ਲਾਸ਼ 2 ਦਿਨ। ਉਹ ਵੀ ਵੀਡੀਓ ਗੇਮਾਂ ਖੇਡੀਆਂ, ਤਰ੍ਹਾਂ ਦੇ ਖਾਣੇ ਖਾਧੇ, ਨਵੇਂ ਮੈਟਰਸ 'ਤੇ ਸੁੱਤਾ, ਇੱਕ ਕਮਰੇ 'ਚ ਰਿਹਾ, ਬਸ 4 ਦਿਨ। ਤੇ ਉਹ ਮਾਮਾਜ਼ ਬੇਬੀ ਜਦੋਂ ਘਰ ਪਹੁੰਚਿਆ ਹੋਏਗਾ, ਮਾਂ ਨੇ ਕਿੰਨੀ ਵਾਰੀ ਮੂੰਹ ਚੁੰਮਿਆ ਹੋਏਗਾ, ਕਿੱਡੀ ਪਰੇਸ਼ਾਨ ਹੋਏਗੀ ਮਾਂ, ਮਸਲਨ ਜਸਟਿਸ ਆਸਿਫ ਸਾਹਿਬ ਦੀ। ਆਓ ਫਿਰ ਮੈਂ ਔਰ ਤੁਸੀਂ ਦਰੂਦ ਸ਼ਰੀਫ ਪੜ੍ਹ ਕੇ ਦੁਆ ਕਰੀਏ ਕਿ ਅਗਰ ਤੇ ਵਾਕਈ ਇਨਸਾਫ ਹੋਇਆ ਹੈ ਜਸਟਿਸ ਆਸਿਫ ਸਾਹਿਬ ਦੇ ਨਾਲ ਤੇ ਉਹਨਾਂ ਦੇ ਪੁੱਤਰ ਦੇ ਨਾਲ, ਉਹਨਾਂ ਬੱਚੀਆਂ ਦੇ ਨਾਲ, ਫਿਰ ਤੇ ਸਭ ਕੁਝ ਠੀਕ ਹੀ ਰਹੇ। ਅੱਲਾ ਇਹਨਾਂ ਨੂੰ ਜ਼ਿੰਦਗੀਆਂ ਵੀ ਦੇਵੇ, ਜਵਾਨੀਆਂ ਵੀ ਮਾਣਨੇ। ਤੇ ਜੇ ਇਨਸਾਫ ਨਹੀਂ ਹੋਇਆ, ਧੱਕਾ ਹੋਇਆ, ਤੇ ਫਿਰ ਆਓ ਫਿਰ ਦੁਆ ਕਰੀਏ ਵੀ ਖਤਰਨਾਕ ਤਰੀਨ ਬਦਦੁਆ ਜਿਹੜੀ ਹੈ ਉਹ ਇਸ ਟੱਬਰ ਨੂੰ ਲੱਗੇ, ਇਹ ਇਸੇ ਦੁਨੀਆ 'ਚ ਪਾਉਣ। ਕਿਸੇ ਦੀ ਜਿਹੜੀਆਂ 2 ਬੱਚੀਆਂ ਕਤਲ ਕੀਤੀਆਂ ਨੇ, ਅਗਰ ਜ਼ੁਲਮ ਕੀਤਾ ਹੈ ਸਾਰੇ ਕੰਮ ਦੇ ਵਿੱਚ ਇਹਨਾਂ ਨੇ, ਤੇ ਅਗਰ ਅਸੀਂ ਗਲਤ ਗੱਲ ਕਹਿਣ ਡਏ ਤਾਂ ਰੱਬ ਸਾਨੂੰ ਹਦਾਇਤ ਦੇਵੇ, ਇਹੀ ਕਰ ਸਕਦੇ। ਕਿਉਂਕਿ ਹੁਣ ਬਦਦੁਆਵਾਂ ਦੇਣ 'ਤੇ ਕੰਮ ਆ ਗਿਆ ਤੇ ਇਹਨਾਂ ਨੂੰ ਸ਼ਰਮ ਦਿਵਾਉਣ 'ਤੇ ਕੰਮ ਆ ਗਿਆ, ਬਾਕੀ ਤੇ ਕੋਈ ਨਹੀਂ ਸੁਣਦੇ। ਦੂਸਰੇ ਪਾਸੇ ਜਿਹੜਾ ਮਕਬੂਜ਼ਾ ਕਸ਼ਮੀਰ ਦੇ ਵਿੱਚ ਮੈਜਿਸਟ੍ਰੇਟ ਹੈ, ਉਹ ਗੌਰ ਕਰੋ ਕਿ ਕਿਹੜਾ ਫੈਸਲਾ ਕਰਨ ਡਿਆ। ਉਹ ਫੈਸਲਾ ਇਹ ਕਰਨ ਡਿਆ ਹੈ ਕਿ ਮੁਸ਼ਤਾਕ ਅਹਿਮਦ, ਜਿਹੜਾ ਕਿ ਜ਼ਿੰਮੇਦਾਰ ਬਣਾ ਦਿੱਤਾ ਗਿਆ ਆਪਣੇ ਨਾਬਾਲਗ ਬੱਚੇ ਦੀ ਡਰਾਈਵਿੰਗ ਦਾ। ਪਾਕਿਸਤਾਨ ਦੇ ਵਿੱਚ ਤੇ ਜੱਜ ਸਾਹਿਬ ਜ਼ਿੰਮੇਦਾਰ ਬਣਨ ਦੀ ਬਜਾਏ, ਇਹਨਾਂ ਨੂੰ ਸਜ਼ਾ ਹੋਣ ਦੀ ਬਜਾਏ, ਉਹਨਾਂ ਗੁੰਡਾਗਰਦੀ ਨਾਲ ਆਪਣੇ ਪੁੱਤਰ ਨੂੰ 4 ਦਿਨਾਂ ਦੇ ਵਿੱਚ ਛੁਡਾ ਲਿਆ, ਕੰਮ ਹੀ ਮੁਕਾ ਦਿੱਤਾ। ਉੱਥੇ ਗੌਰ ਕਰੋ ਕਿ ਮੈਜਿਸਟ੍ਰੇਟ ਨੇ ਮੁਸ਼ਤਾਕ ਅਹਿਮਦ ਨੂੰ 3 ਸਾਲ ਕੈਦ, 25,000 ਰੁਪਏ ਜੁਰਮਾਨਾ, 2 ਲੱਖ ਰੁਪਏ ਦੇ ਸਿਕਿਉਰਿਟੀ ਬਾਂਡ ਦੀ ਸਜ਼ਾ ਸੁਣਾਈ। ਅਦਾਲਤ ਦੇ ਵਿੱਚ ਮੁਸ਼ਤਾਕ ਅਹਿਮਦ ਨੇ ਜੁਰਮ ਕਬੂਲ ਕੀਤਾ ਕਿਉਂਕਿ ਕੋਈ ਐਸਾ ਹਾਦਸਾ ਨਹੀਂ ਹੋਇਆ ਕਿ ਕੋਈ ਬੰਦਾ ਵੀ ਜ਼ਖਮੀ ਨਹੀਂ ਹੋਇਆ ਤੇ ਕੋਈ ਬੰਦਾ ਥੱਲੇ ਆ ਕੇ ਮਰਿਆ ਵੀ ਨਹੀਂ। ਇਸ ਵਾਸਤੇ ਜਿਹੜਾ ਨਾਬਾਲਗ ਬੱਚਾ ਸੀ ਉਹਨੂੰ ਅਦਾਲਤ ਨੇ ਵਾਰਨਿੰਗ ਦੇ ਕੇ ਛੱਡ ਦਿੱਤਾ ਔਰ ਆਖਿਆ ਵੀ ਅੱਗੋਂ ਗੱਡੀ ਚਲਾਈ ਤੇ ਤੈਨੂੰ ਵੀ ਜੇਲ੍ਹ 'ਚ ਪਾਵਾਂਗੇ। ਲੇਕਿਨ ਪਿਓ ਨੂੰ 3 ਸਾਲ ਦੀ ਸਜ਼ਾ ਦਿੱਤੀ ਅਦਾਲਤ ਨੇ, ਕਿਉਂਕਿ ਉੱਥੇ ਅਦਾਲਤ ਨੂੰ, ਇਸ ਮੈਜਿਸਟ੍ਰੇਟ ਨੂੰ ਪਤਾ ਹੈ ਵੀ ਅਸਲ ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਸਜ਼ਾ ਦਿਓ। ਅਸਲ ਇਹ ਮਾਂ ਪਿਓ 'ਚੋਂ ਕਿਸੇ ਨੂੰ ਸਜ਼ਾ ਦਿਓਗੇ ਤੇ ਬੰਦੇ ਦੇ ਪੁੱਤਰ ਬਣਨਗੇ, ਗੱਡੀਆਂ ਦੀਆਂ ਚਾਬੀਆਂ ਬੱਚਿਆਂ ਨੂੰ ਨਹੀਂ ਦੇਣਗੇ। ਉੱਥੇ ਹੁਣ ਮਕਬੂਜ਼ਾ ਕਸ਼ਮੀਰ ਇੰਡੀਆ ਦੇ ਕਬਜ਼ੇ 'ਚ ਹੈ। ਉੱਥੇ ਰਹਿਣ ਵਾਲੇ ਸ਼ਹਿਰੀਆਂ ਨੂੰ ਫਿਰ ਵੀ ਕੋਈ ਨਾ ਕੋਈ ਇਨਸਾਫ ਕਿਤੇ ਨਾ ਕਿਤੋਂ ਮੁਯੱਸਰ ਹੋਣ ਡਿਆ ਅਦਾਲਤਾਂ 'ਚ। ਜ਼ੁਲਮ ਤੇ ਉੱਤੇ ਬੜਾ ਇੰਡੀਆ ਦਾ, ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਜਿਵੇਂ ਉਹਨਾਂ ਨੇ ਉੱਥੇ ਫੌਜ ਲਾ ਕੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਨੇ ਤੇ ਇੱਕ ਵੱਡੀ ਜੇਲ੍ਹ ਹੀ ਬਣਾ ਕੇ ਰੱਖਿਆ ਉਹਨੂੰ।
ਲੇਕਿਨ ਫਿਰ ਵੀ ਅਦਾਲਤ ਵੇਖੋ ਫੈਸਲਾ ਕੀ ਕਰਨ ਰਹੀ ਹੈ ਕਿ ਉਹਨਾਂ ਨੇ ਜਿਹੜੇ ਸ਼ਹਿਰੀ ਦੇ ਬੱਚੇ ਨੇ, ਨਾਬਾਲਗ ਨੇ, ਗੱਡੀ ਚਲਾਈ, ਉਹਨੂੰ ਸਜ਼ਾ ਦੇ ਦਿੱਤੀ। ਇੱਥੇ ਮੈਂ ਤੁਹਾਨੂੰ ਦੱਸ ਦਿੱਤਾ ਜਸਟਿਸ ਆਸਿਫ ਨੇ 4 ਦਿਨਾਂ 'ਚ ਆਪਣਾ ਪੁੱਤਰ ਛੁਡਾ ਕੇ ਤੇ ਉਹ ਘਰ ਲੈ ਗਏ। ਉਹ ਜਿਹੜੀਆਂ 2 ਬੱਚੀਆਂ ਅੱਲਾ ਕੋਲ ਚਲੇ ਗਈਆਂ, ਉਹਨਾਂ ਦੇ ਕੋਲ ਪੈਸੇ ਪੂਸੇ ਦੇ ਦਿੱਤੇ ਹੋਣਗੇ, ਸਾਨੂੰ ਨਹੀਂ ਪਤਾ ਦਿੱਤੇ ਨੇ ਕਿ ਧੌਂਸ ਧਮਕੀ ਦੇ ਨਾਲ ਕੀਤਾ, ਪੈਸੇ ਦੇ ਕੇ ਕੀਤਾ, ਕੀ ਕੀਤਾ, ਕਿਸੇ ਨੂੰ ਅਜੇ ਤੱਕ ਨਹੀਂ ਪਤਾ। ਲੇਕਿਨ ਜ਼ਾਹਿਰ ਹੈ ਅਗਰ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੁੰਦਾ ਤੇ ਉਹ ਇਨਸਾਫ ਲੈਂਦੇ ਦੋਵੇਂ ਖਾਨਦਾਨ। ਉਹਨਾਂ ਨੂੰ ਪਤਾ ਹੈ ਕਿ ਅਗਰ ਉਹ ਇਨਸਾਫ ਲੈਣ ਵਾਲੇ ਪਾਸੇ ਤੁਰ ਪਏ ਤੇ ਉਹਨਾਂ ਦੇ ਜਿਹੜੇ ਬਾਕੀ ਬੱਚੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਇਹ ਪਾਕਿਸਤਾਨ ਦੇ ਵਿੱਚ ਜੀਣ ਦੇਣਗੇ ਕਿ ਨਹੀਂ। ਇਹ ਸੂਰਤ-ਹਾਲ ਹੋਈ। ਇਹ ਇਨਸਾਫ ਔਰ ਅਦਾਲਤਾਂ ਦਾ ਔਰ ਜੱਜਾਂ ਦਾ ਪਾਕਿਸਤਾਨ 'ਚ ਹਾਲ ਹੈ। ਤੇ ਮੁਆਜ਼ਨਾ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ ਮਕਬੂਜ਼ਾ ਕਸ਼ਮੀਰ ਤੋਂ, ਜਿੱਥੇ ਮੈਜਿਸਟ੍ਰੇਟ ਨੇ ਪਿਓ ਨੂੰ 3 ਸਾਲ ਦੀ ਸਜ਼ਾ ਦਿੱਤੀ ਹੈ। ਅੱਗੇ ਤੁਰੀਏ ਜ਼ਰਾ। ਅਗਲੀ ਖਬਰ ਜਿਹੜੀ ਹੈ ਉਹ ਬਿਸਮਿਲ, ਇਹ ਜੱਜ ਸਾਹਿਬ ਦਾ ਨਾਂ ਹੈ ਨੂਰ ਮੁਹੰਮਦ ਬਿਸਮਿਲ ਸਾਹਿਬ, ਲਾਹੌਰ ਦੇ ਵਿੱਚ ਜੱਜ ਨੇ। ਇਹਨਾਂ ਦੇ 2 ਸੇਬ ਚੋਰੀ ਕਰ ਲਏ ਕਿਸੇ ਨੇ ਤੇ ਨਾਲ ਇਹਨਾਂ ਦਾ ਹੈਂਡ ਸੈਨੀਟਾਈਜ਼ਰ ਚੋਰੀ ਕਰ ਲਿਆ। ਇਹਨਾਂ ਨੇ ਉਸ ਬੰਦੇ ਦੇ ਉੱਤੇ FIR ਦਰਜ ਕਰਵਾ ਦਿੱਤੀ। ਇਹ FIR ਦੀ ਤਸਵੀਰ ਵੇਖੋ। ਇਹ FIR ਦਰਜ ਕਰਨ ਵਾਲੇ ਨੇ ਮਾਫੀ ਨਾ ਮੰਗੀ ਕਿ ਜਨਾਬ ਇਹ ਮਾਫੀ ਲਵੋ ਤੁਸੀਂ, ਇਹ ਕਾਲਾ ਕੱਲੂ, ਉਹ ਵੀ ਮੇਰਾ ਖਿਆਲ ਸੇਬਾਂ ਨੂੰ ਆਉਂਦੇ ਨੇ ਕਾਲਾ ਕੱਲੂ, ਤੇ ਪਤਾ ਨਹੀਂ ਕਿਹੜਾ ਗੋਲਡਨ ਤੇ ਕਿਹੜਾ ਸੇਬ। ਇਹਨਾਂ ਮਾਫੀ ਮੰਗ ਕੇ ਕੋਈ ਸੇਬ ਦੀਆਂ 2-4 ਪੇਟੀਆਂ ਹੀ ਜੱਜ ਸਾਹਿਬ ਨੂੰ ਪੇਸ਼ ਨਹੀਂ ਕਰ ਦਿੱਤੀਆਂ ਰਿਸ਼ਵਤ ਦੇ ਵਿੱਚ। FIR ਮੁਹਰਰ ਨੇ ਲਿਖਣ ਵਾਲੇ ਨੇ, ਕਿਉਂਕਿ ਮੁਹਰਰ ਲਈ ਤਾਂ ਮੁਸੀਬਤ ਬਣਾਤੀ ਜਿੰਨੀ ਉਸ ਗਰੀਬ ਨੇ ਲਿਖਿਆ ਜਿੰਨਾ ਕੁਛ। ਤੇ ਜੱਜ ਸਾਹਿਬ ਦਾ ਜਦੋਂ ਦਿਮਾਗ ਹੀ ਸੈਨੀਟਾਈਜ਼ ਨਹੀਂ ਹੈਗਾ, ਮਤਲਬ ਉਹੀ ਗੰਦਾ ਹੈ, ਤੇ ਮੈਨੂੰ ਦੱਸੋ ਸੈਨੀਟਾਈਜ਼ਰ ਜੱਜ ਸਾਹਿਬ ਉੱਥੇ ਰੱਖ ਕੇ ਕੀ ਕਰਨਾ ਸੀ? ਬਿਸਮਿਲ ਸਾਹਿਬ ਹੈਰਾਨ ਹੈ ਅਸੀਂ ਤੇ ਇਹ ਸਾਰੀ ਸੂਰਤ-ਹਾਲ ਤੋਂ ਜਿਹੜੀ ਤੁਸੀਂ ਕਰਤੂਤ ਕੀਤੀ ਹੈ। ਮਤਲਬ 2 ਸੇਬ ਚੋਰੀ ਕਰਨ ਦੇ ਉੱਤੇ ਮੁਕੱਦਮਾ। ਇਹ ਉਹੀ ਮੁਲਕ ਹੈ ਜਿੱਥੇ ਸਾਬਕਾ ਵਜ਼ੀਰ ਆਜ਼ਮ ਦੇ ਉੱਤੇ ਕਾਤਲਾਨਾ ਹਮਲਾ ਕੀਤਾ। ਉਹਨਾਂ ਨੇ ਮੁਜਰਮ ਆਪਣੇ ਜਿਹੜੇ ਨੇ ਉਹ ਉਸ ਵਕਤ ਦੇ DG ਸੀ ISI ਦੇ, ਔਰ ਹੋਰ ਵੀ ਜਿਹੜੇ ਮੁਤਲਕਾ ਲੋਕ ਸਨ ਉਹਨਾਂ ਸਾਰਿਆਂ ਨੂੰ ਬਣਾਇਆ। FIR ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਔਰ FIR ਉਹਨਾਂ ਦੀ ਦਰਜ ਨਾ ਹੋਣ ਦਿੱਤੀ। ਹਾਲਾਂਕਿ ਉਹਨਾਂ ਦੀ ਆਪਣੀ ਹਕੂਮਤ ਸੀ ਪੰਜਾਬ ਦੇ ਵਿੱਚ, ਉਸ ਵੇਲੇ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੀ ਆਪਣੀ ਹਕੂਮਤ ਸੀ, ਉਹ FIR ਦਰਜ ਨਹੀਂ ਕਰਵਾ ਸਕੇ। ਫਾਰਮਰ ਪ੍ਰਾਈਮ ਮਿਨਿਸਟਰ ਤੇ ਕਾਤਲਾਨਾ ਹਮਲੇ ਦੀ FIR ਦਰਜ ਨਹੀਂ ਹੁੰਦੀ, ਲੇਕਿਨ 2 ਸੇਬ ਚੋਰੀ ਹੋ ਜਾਣ ਤੇ ਇੱਥੇ FIR ਦਰਜ ਹੁੰਦੀ ਹੈ। ਤੁਸੀਂ ਚੌਧਰੀ ਦੇ ਟਾਊਟ ਬਣ ਜਾਓ, ਫਿਰ ਤੁਹਾਡਾ ਸੇਬ ਜਾਏ ਜਾਂ ਤੁਹਾਡਾ ਕੋਈ ਹੋਰ ਸ਼ੈ ਜਾਏ, ਤੁਹਾਡਾ ਮੁਕੱਦਮਾ ਹੋ ਸਕਦਾ ਹੈ। ਜੇ ਤੁਸੀਂ ਚੌਧਰੀ ਦੇ ਟਾਊਟ ਨਾ ਬਣੋ ਤੇ ਜੋ ਖੁਰਮ ਜ਼ਿਸ਼ਾਨ ਨਾਲ KP ਝੋਲ ਰਿਹਾ ਤੁਹਾਡੇ ਨਾਲ ਉਹ ਹੋ ਸਕਦਾ ਹੈ। ਖੁਰਮ ਜ਼ਿਸ਼ਾਨ ਦੇ ਘਰ ਰਾਤੀ 5 ਵੀਗੋ ਡਾਲਿਆਂ ਨੇ ਹਮਲਾ ਕੀਤਾ ਔਰ ਹਮਲਾ ਕਰਕੇ ਫਾਇਰਿੰਗ ਕੀਤੀ ਹੈ। 2 ਬੰਦੇ ਉੱਥੇ ਜ਼ਖਮੀ ਹੋਣ ਦੀਆਂ ਇਤਲਾਹਾਂ ਨੇ। ਘਰ ਦੇ ਵਿੱਚ ਸ਼ੀਸ਼ੇ ਟੁੱਟ ਗਏ, ਗੋਲੀਆਂ ਅੰਦਰ ਜਾ ਕੇ ਵੱਜੀਆਂ ਨੇ। ਖੁਰਮ ਜ਼ਿਸ਼ਾਨ ਘਰ ਨਹੀਂ ਸੀ ਹੈ। ਹੁਣ ਸਾਡੇ ਜਰਨੈਲਾਂ ਨੇ KP ਦੇ ਵਿੱਚ ਵੀ ਅੱਗ ਲਾਉਣ ਦਾ ਪੂਰਾ ਫੈਸਲਾ ਕਰ ਲਿਆ। ਅਗਲੀ ਖਬਰ ਵਾਲੇ ਪਾਸੇ ਜਾਣੇ, ਮੇਰੇ ਨਾਲ ਰਲ ਕੇ ਜ਼ਰਾ ਲਾਨਤ ਭੇਜ ਲਓ ਜੱਜ ਸਾਹਿਬ ਨੂੰ ਵੀ ਤੇ FIR ਦੇਣ ਵਾਲਿਆਂ ਨੂੰ ਵੀ ਤੇ ਇਸ ਪੂਰੇ ਨਿਜ਼ਾਮ ਨੂੰ। ਇਹ ਜਿਹੜਾ ਨਿਜ਼ਾਮ ਤੇ ਉਹ ਦੂਜੇ ਵੱਡੇ ਜੱਜ ਸਾਹਿਬ ਨੂੰ ਵੀ ਹਾਈ ਕੋਰਟ ਦੇ, ਜਿਨ੍ਹਾਂ ਦੇ ਬੱਚੇ ਨੇ ਦੋਹਰਾ ਕਤਲ ਕੀਤਾ ਔਰ ਉਹ 4 ਦਿਨਾਂ ਦੇ ਵਿੱਚ ਨਿਕਲ ਕੇ ਇੰਜ ਮੱਖਣ 'ਚੋਂ ਵਾਲ ਵੀ ਇੰਜ ਨਹੀਂ ਨਿਕਲਦਾ ਜਿਵੇਂ ਉਹ ਬੱਚਾ ਨਿਕਲ ਕੇ ਤੇ ਆ ਗਿਆ, ਤੇ ਨਾ ਕਿਸੇ ਨੇ ਜੱਜ ਨੂੰ ਪੁੱਛਿਆ। ਅੱਛਾ, ਮਜ਼ੇ ਦੀ ਗੱਲ ਹੈ, ਰਿਪੋਰਟ ਇਹ ਵੀ ਹੋ ਰਿਹਾ ਵੀ ਜਿਹੜੀ ਗੱਡੀ ਹੈ ਜੱਜ ਕੋਲ ਉਹ ਵੀ ਲੋਕੀ ਕਲੇਮ ਕਰ ਰਹੇ ਨੇ ਕਿ ਨਾਨ ਕਸਟਮ ਪੇਡ ਹੈ। ਖੈਰ ਅੱਗੇ ਚਲੋ ਜੀ। ਅਗਲੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਲੁੱਟਮਾਰ ਤੇ ਸਕੈਂਡਲ ਸਾਹਮਣੇ ਆਇਆ। ਜ਼ਰਾ ਗੌਰ ਨਾਲ ਸੁਣਨਾ ਜੇ। ਸਕੈਂਡਲ ਇਹ ਹੈ ਕਿ ਹਾਰਟ ਦੀਆਂ ਸਰਜਰੀਆਂ ਮਜਮੂਈ ਤੌਰ ਤੇ ਹੋਈਆਂ 7111। ਕਿੰਨੀਆਂ? 7111 ਹਾਰਟ ਦੀਆਂ ਸਰਜਰੀਆਂ ਹੋਈਆਂ। ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਵਿੱਚ ਇਹ ਸਰਜਰੀਆਂ ਹੋਈਆਂ 2235। ਇਹ 7111 7111 ਦੇ ਵਿੱਚੋਂ 2235 2235 ਸਰਜਰੀਆਂ ਪ੍ਰਾਈਵੇਟ ਹਸਪਤਾਲਾਂ 'ਚ ਹੋਈਆਂ। ਸਰਕਾਰੀ ਹਸਪਤਾਲਾਂ 'ਚ ਹੋਈਆਂ 4876 4876 ਸਰਜਰੀਆਂ। ਹੁਣ ਜ਼ਰਾ ਅੱਗੇ ਕਾਰਵਾਈ ਨੋਟ ਕਰਨਾ, ਤੁਹਾਨੂੰ ਪਤਾ ਲੱਗੇਗਾ ਵੀ ਮਾਲ ਬਣਨ ਕਿਸ ਤਰ੍ਹਾਂ ਡਿਆ ਪੰਜਾਬ ਦੇ ਵਿੱਚ ਤੇ ਲੁੱਟਮਾਰ ਗਰੀਬ ਦੇ ਨਾਲ ਕਿਸ ਤਰ੍ਹਾਂ ਕਰ ਰਹੇ ਨੇ। ਜ਼ਰਾ ਸੁਣੋ। ਨਿੱਜੀ ਹਸਪਤਾਲ 1 ਅਰਬ 9 ਕਰੋੜ ਰੁਪਏ ਦੇ ਵਿੱਚ ਸਰਜਰੀਆਂ ਕਰਵਾਈਆਂ ਗਈਆਂ ਨੇ ਨਿੱਜੀ ਹਸਪਤਾਲਾਂ ਦੀਆਂ। ਫੀਸ ਸਰਜਰੀ ਤਕਰੀਬਨ 5 ਲੱਖ ਰੁਪਈਆ। ਜ਼ਿਆਦਾ ਨਹੀਂ, ਕੋਈ ਬਹੁਤ ਜ਼ਿਆਦਾ ਨਹੀਂ, ਮੈਂ ਨਹੀਂ ਆਂਦਾ ਵੀ ਬਹੁਤ ਜ਼ਿਆਦਾ, ਹਕੂਮਤ ਨੇ ਦੇ ਦਿੱਤੇ, ਅੱਛੀ ਗੱਲ ਕੀਤੀ ਹੈ। ਡਾਕਟਰਾਂ ਨੂੰ ਵੀ ਕੋਈ ਪੈਸੇ ਲੱਭਣੇ ਚਾਹੀਦੇ ਨੇ, ਹਸਪਤਾਲਾਂ ਨੂੰ ਵੀ। ਪਾਕਿਸਤਾਨ 'ਚ ਡਾਕਟਰਾਂ ਨੂੰ ਭੁੱਖਾ ਹੀ ਮਾਰ ਚੜਿਆ ਇਹਨਾਂ ਨੇ। ਜਿਨ੍ਹਾਂ ਦੀ ਪ੍ਰਾਈਵੇਟ ਪ੍ਰੈਕਟਿਸ ਚੱਲਦੀ ਉਹ ਤਾਂ ਠੀਕ ਹੈ, ਜਿਹੜਾ ਨੌਕਰੀ ਤੇ ਉਹਦਾ ਤੇ ਉਹਨੂੰ ਫਰਕ ਕਰਤਾ ਗਰੀਬ ਨੂੰ, ਉਹਦੇ ਪੱਲੇ ਤੇ ਕੋਈ ਸ਼ਾਇਦ ਨਹੀਂ ਛੱਡੀ ਇਹਨਾਂ ਨੇ।
ਨਵਾਂ ਡਾਕਟਰ ਜਿਹੜਾ ਹੈ ਉਹਨੂੰ ਜਿੰਨੀ ਤਨਖਾਹ ਦਿੰਦੇ ਨੇ, ਯਕੀਨ ਕਰੋ ਕਿ ਉਹ ਫਰੂਟ ਦੀ ਰੇਹੜੀ ਲਾਵੇ। ਇਹ ਮੈਂ ਕੋਈ ਉਹਦੀ ਤਹਿਕੀਰ ਨਹੀਂ ਕਰ ਰਿਹਾ, ਮੈਂ ਤਾਂ ਤੁਹਾਨੂੰ ਪਤਾ ਆਲਵੇਜ਼ ਇਹ ਸਮਝਦਾ ਵੀ ਡਾਕਟਰ ਸਾਡੇ ਮਾਸ਼ਰੇ ਦੀ ਕਰੀਮ ਨੇ। ਵੈਸੇ ਵੀ ਉਹਨਾਂ ਦਾ ਪ੍ਰੋਫੈਸ਼ਨ ਐਸਾ ਹੈ, ਜਿਹੜਾ ਬੰਦਾ ਕਿਸੇ ਦੇ ਜ਼ਖਮ ਦੇ ਉੱਤੇ ਮਰਮ ਰੱਖਦਾ ਹੈ, ਉਹਦੇ ਨਾਲੋਂ ਬਿਹਤਰ ਪ੍ਰੋਫੈਸ਼ਨ ਕਿਹੜਾ ਹੋ ਸਕਦਾ ਹੈ। ਇਹ ਤਾਂ ਇੱਕ ਤੁਸੀਂ ਇਹੀ ਆਖੋ ਨਾ ਕਿ ਇੱਕ ਰੱਬ ਦੀ ਜਿਹੜੀ ਮਖਲੂਕ ਹੈ ਉਹਦੀ ਜਿਹੜਾ ਤਕਲੀਫ ਘੱਟ ਕਰਦਾ ਹੈ ਉਹ ਰੱਬ ਦੇ ਕਰੀਬ ਤੇ ਹੋਏਗਾ ਨਾ। ਚਲੋ ਉਹਦੇ ਜਿਹੜੇ ਗੁਨਾਹ ਸਵਾਬ ਨੇ ਉਹਦੇ ਜਵਾਬ ਤਾਂ ਉਹਨੇ ਆਪੇ ਦੇਣੇ ਨੇ ਰੱਬ ਨੂੰ, ਲੇਕਿਨ ਉਹ ਸਾਡੇ ਨਾਲੋਂ ਤਾਂ ਚੰਗਾ ਕੰਮ ਕਰਨ ਡਿਆ ਨਾ, ਕਿਸੇ ਦੀ ਤਕਲੀਫ ਜਿਹੜੀ ਉਹਦਾ ਦੁਆ ਦਾਰੂ ਕਰਨ ਡਿਆ। ਬਹਰਹਾਲ ਮੈਂ ਸਿਰਫ ਤੁਹਾਨੂੰ ਕੰਪੈਰੀਜ਼ਨ ਦੇ ਰਿਹਾ, ਕੋਈ ਤਹਿਕੀਰ ਨਹੀਂ ਕਰ ਰਿਹਾ, ਉਹਦੇ 'ਚ ਕੋਈ ਸ਼ੱਕ ਨਹੀਂ। ਉਹ ਸਾਡਾ ਬੜਾ ਇੱਕ ਸਾਡੀ ਸੁਸਾਇਟੀ ਦੀ ਕਰੀਮ ਨੇ, ਬੜੇ ਪੜ੍ਹੇ ਲਿਖੇ, ਬੜੇ ਮਿਹਨਤੀ, ਬੜੀ ਤਗੋ-ਦੋ ਤੋਂ ਬਾਅਦ ਤੁਸੀਂ ਜਾ ਕੇ MBBS ਡਾਕਟਰ ਬਣਦੇ ਹੋ। ਲੇਕਿਨ ਮੈਂ ਦੱਸਣ ਡਿਆ ਵੀ ਜਿੰਨੀ ਉਹਨਾਂ ਵਿਚਾਰਿਆਂ ਨੂੰ ਤਨਖਾਹ ਦਿੰਦੇ ਨਾ ਯੰਗ ਡਾਕਟਰਸ ਨੂੰ, ਉਹ ਫਰੂਟ ਦੀ ਰੇਹੜੀ ਲਾਉਣ ਤੇ ਬਹੁਤੇ ਕਮਾ ਲੈਣ, ਔਰ ਪਿੱਛੇ ਉਹਨਾਂ ਦੀ ਮਿਹਨਤ ਵੇਖੋ ਜਿੰਨੀ ਹੈ। ਤੇ ਮੈਂ ਇਹ ਨਹੀਂ ਆਂਦਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਘੱਟ ਦਿਓ, ਜ਼ਰੂਰ ਦਿਓ, ਲੇਕਿਨ ਦੂਜੇ ਪਾਸੇ ਸੁਣਨਾ ਜ਼ਰਾ ਸਰਕਾਰੀ ਹਸਪਤਾਲਾਂ ਨਾਲ ਕੀ ਕੀਤਾ। ਉੱਥੇ ਹੀ ਸਰਕਾਰੀ ਹਸਪਤਾਲਾਂ 'ਚ ਸਰਜਰੀਆਂ ਹੋਈਆਂ 4876 ਤੇ ਸਰਕਾਰੀ ਹਸਪਤਾਲ 'ਚ ਫੀਸ ਸਰਜਰੀ ਕਿੰਨੇ ਦਿੱਤੇ? ਉੱਥੇ 5 ਲੱਖ ਦਿੱਤੇ ਤੇ ਇੱਥੇ ਕਿੰਨੇ ਦਿੱਤੇ? ਤੁਸੀਂ ਸੋਚਦੇ ਹੋਵੋਗੇ 2.5 ਲੱਖ ਦਿੱਤਾ ਹੋਏਗਾ, 2 ਦਿੱਤਾ ਹੋਏਗਾ, ਲੱਖ ਦਿੱਤਾ ਹੋਏਗਾ। ਸਿਰਫ 15,000 ਰੁਪਈਆ, ਸਿਰਫ 15,000 ਰੁਪਈਆ ਦੇ ਕੇ ਤੇ ਹਕੂਮਤ ਜਿਹੜੀ ਉਹਨਾਂ ਫਾਰਗ ਕਰ ਦਿੱਤਾ। ਅੱਗੇ ਸੁਣੋ ਜ਼ਰਾ, ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਬਹੁਤੀਆਂ ਸਰਜਰੀਆਂ ਜਿਹੜੀਆਂ ਉਹ ਸ਼ਰੀਫ ਮੈਡੀਕਲ ਮਰੀਮ ਸਾਹਿਬਾ ਤੇ ਉਹਨਾਂ ਦੇ ਪਿਓ ਦਾ ਹਸਪਤਾਲ ਜਿਹੜਾ ਉਹਨੂੰ ਤੇ ਕਰੋੜਾਂ ਰੁਪਈਆਂ ਦੀ ਜਿਹੜੀ ਹੈ ਉੱਥੇ 427 ਸਰਜਰੀਆਂ ਹੋਈਆਂ ਤੇ 22 ਕਰੋੜ 78 ਲੱਖ ਰੁਪਈਆ ਉੱਥੇ ਪੇਮੈਂਟ ਹੋਈ। ਤੇ ਦੂਜੇ ਪਾਸੇ ਚਿਲਡਰਨ ਹਸਪਤਾਲ ਜਿਹੜਾ ਲਾਹੌਰ ਦਾ ਹੈ, ਜ਼ਾਹਿਰ ਹੈ ਉਹ ਸਰਕਾਰੀ ਹੈ, ਉੱਥੇ 1581 ਸਰਜਰੀਆਂ ਹੋਈਆਂ ਤੇ ਸਿਰਫ 1 ਕਰੋੜ 80 ਲੱਖ ਰੁਪਈਆ। 22 ਕਰੋੜ 23 ਕਰੋੜ 1 ਕਰੋੜ 80 ਲੱਖ ਰੁਪਈਆ, 400 ਸਰਜਰੀਆਂ ਔਰ 1600 ਸਰਜਰੀਆਂ। 400 ਮਰੀਮ ਸਾਹਿਬਾ ਦੇ ਹਸਪਤਾਲ ਦੇ ਵਿੱਚ ਤੇ 22-23 ਕਰੋੜ ਇੱਥੇ ਤੁਹਾਡੇ ਸਾਹਮਣੇ ਤਕਰੀਬਨ 1600 ਸਰਜਰੀਆਂ ਤੇ 1 ਕਰੋੜ 80 ਲੱਖ ਰੁਪਈਆ। ਇਹ ਜੇ ਤਰੀਕਾ ਵਾਰਦਾਤ ਇਹਨਾਂ ਦਾ। ਹੋਰ ਵੀ ਇੱਥੇ ਬੜੀ ਡੀਟੇਲ ਹੈ ਲੰਮੀ ਚੌੜੀ ਕਿ ਕਿਹਨੂੰ ਕੀ ਮਿਲਿਆ ਇਸ ਪੂਰੀ ਸਟੋਰੀ ਦੇ ਵਿੱਚ, ਪੂਰੇ ਅਦਾਦੋ ਸ਼ੁਮਾਰ ਨੇ। ਇਹ ਮੀਡੀਆ 'ਚ ਰਿਪੋਰਟ ਹੋਈ ਹੈ, ਤੁਹਾਡੇ ਸਾਹਮਣੇ ਅਸੀਂ ਰੱਖੀ ਹੈ। ਮਤਲਬ ਕਿ ਹੱਦ ਹੈ। ਮਤਲਬ ਬੱਚਿਆਂ ਦੇ ਜਿਹੜੇ ਦਿਲਾਂ ਦੇ ਆਪਰੇਸ਼ਨ ਹੋਣ ਡਏ ਨਾ, ਉਹਨੂੰ ਵੀ ਜ਼ਾਲਮ ਨਹੀਂ ਛੱਡਣ ਡਏ, ਉਹਦੇ ਵਿੱਚੋਂ ਵੀ ਪੈਸੇ ਕਮਾਉਣ ਡਏ ਨੇ। ਐਡੇ ਕੋ ਬੇਸ਼ਰਮ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਕੌਮੀ ਅਸੈਂਬਲੀ ਦੇ ਵਿੱਚ ਇੱਕ ਰੁਕਨ ਦੇ ਪੈਸੇ ਡਿੱਗ ਪਏ। ਉਹ ਲਿਆ ਕੇ ਅਮਲਾ ਜਿਹੜਾ ਸੀ ਉੱਥੇ ਉਹਨਾਂ ਨੇ ਸਪੀਕਰ ਨੂੰ ਦਿੱਤਾ। 5-5 ਹਜ਼ਾਰ ਦੇ ਨੋਟ ਸਨ, ਕੋਈ 25-30 ਹਜ਼ਾਰ ਹੋਏਗਾ, 20 ਹਜ਼ਾਰ ਹੋਏਗਾ। ਉਹ ਸਪੀਕਰ ਸਾਹਿਬ ਨੇ ਚੁੱਕ ਕੇ ਖੜੇ ਕੀਤੇ। ਉਹਨਾਂ ਕਿਹਾ ਜੀ ਇਹ ਨੋਟ ਲੱਭੇ ਨੇ, ਕਿਸੇ ਦੇ ਡਿੱਗ ਪਏ ਨੇ। 12 ਮੈਂਬਰਾਨ ਅਸੈਂਬਲੀ ਨੇ, ਨੂਨ ਲੀਗ ਵਾਲਿਆਂ ਨੇ ਹੱਥ ਖੜੇ ਕਰ ਦਿੱਤੇ ਵੀ ਸਾਡੇ ਨੇ। ਉਹ ਜੀ ਉਹ ਸ਼ੇਰ ਬੱਗੇ ਹੋ, ਮੈਂ ਕਿਹਾ ਛਾ ਗਏ ਹੋ ਇੱਕ ਵਾਰੀ। 12 ਬੰਦਿਆਂ ਨੇ ਕਿਹਾ ਵੀ ਸਾਡੇ ਨੇ। ਹੁਣ ਤਾਂ ਕਰੀਏ ਕੀ? ਮੇਰੇ ਖਿਆਲ 12 'ਚ ਤਕਸੀਮ ਕਰਕੇ ਦੇ ਦਿਓ ਇਹਨਾਂ ਸਾਰਿਆਂ ਨੂੰ। ਹੱਦ ਨਹੀਂ ਮੁੱਕ ਗਈ? ਮਤਲਬ ਵੱਡੇ ਚੋਰ ਜਿਹੜੇ ਨੇ ਉਹ ਛੋਟੀ ਚੋਰੀ ਤੋਂ ਵੀ ਬਾਜ਼ ਨਹੀਂ ਆਉਂਦੇ। ਅੱਛਾ, ਹੁਣ ਇਹਨਾਂ ਆਖਣਾ ਵੀ ਅਸੀਂ ਤਾਂ ਮਜ਼ਾਕ ਕਰਨ ਡਏ ਸਾਂ। ਚਲੋ ਜੀ, ਅਸੀਂ ਵੀ ਫਿਰ ਮਜ਼ਾਕ ਹੀ ਕਰਨ ਡਏ ਸਾਂ, ਇਹੀ ਕਹਿ ਸਕਦੇ। 12 ਅਰਕਾਨ ਨੇ ਹੱਥ ਖੜੇ ਕੀਤੇ ਨੇ। ਮਤਲਬ ਉਹ ਯਾਦ ਹੈ ਨਾ, ਮੌਲਾਨਾ ਸਾਹਿਬ ਇੱਕ ਕਹਿੰਦੇ ਹੁੰਦੇ ਸਨ, ਭੈਣ ਦੀ ਸਿਰੀ ਸਿਰ ਨੂੰ ਕਹਿੰਦੇ ਨੇ। ਭੈਣ ਦੀ ਸਿਰੀ ਕੋਈ ਏਡੀ ਗੰਦੀ ਗਾਲ ਨਹੀਂ ਹੈ, ਲੇਕਿਨ ਉਹ ਐਵੇਂ ਚੁੱਕ ਦਿੱਤਾ ਸੀ ਉਹਨਾਂ ਦੇ ਕੰਮ ਨੂੰ। ਤੇ ਉਹ ਭੈਣ ਦੀ ਸਿਰੀ ਹੈ ਇੱਥੇ ਹਰ ਸ਼ੈ ਦੀ। ਉਹ ਜਿਸ ਨਾਲ ਅਲਤਾਫ ਭਾਈ ਕਹਿੰਦੇ ਨੇ ਵੀ ਹਰਾਮੀਪਨ ਚੱਲ ਰਿਹਾ, ਵਾਕਈ ਹਰ ਪਾਸੇ ਹੀ ਹਰਾਮੀਪਨ ਚੱਲ ਰਿਹਾ। ਹਸਪਤਾਲ ਵੇਖ ਲਓ, ਇਹ ਜਿਹੜੀ ਗੱਲ ਤੁਹਾਨੂੰ ਦੱਸੀ ਇਹ ਦੇਖ ਲਓ। ਅਗਲੀ ਸੁਣ ਲਓ ਹੁਣ। ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ ਇਹ ਗਾਣਾ ਨੂਰਜਹਾਨ ਸਾਹਿਬ ਦਾ ਕੱਲ੍ਹ ਦਾ ਲੀਡ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ। ਵਜ੍ਹਾ ਬਣੀ DG ISPR ਸਾਹਿਬ। ਉਹਨਾਂ ਜਿਸ ਵੇਲੇ ਇੱਕ ਮੁਅੱਜ਼ਜ਼ ਖਾਤੂਨ ਸਹਾਫੀ ਨੇ ਸਵਾਲ ਕੀਤਾ ਉਹਨਾਂ ਦੇ ਕੋਲੋਂ, ਤੇ ਉਹਨਾਂ ਵਾਪਸ ਉਹਨੂੰ ਅੱਖ ਮਾਰ ਦਿੱਤੀ। ਜਿਸ ਵੇਲੇ ਅੱਖ ਮਾਰ ਦਿੱਤੀ, ਪਹਿਲੇ ਦਿਨ ਤੇ ਉਹ ਬਚ ਗਏ, ਦੂਜੇ ਦਿਨ ਉਹ ਸੋਸ਼ਲ ਮੀਡੀਆ ਦੀ ਨਜ਼ਰ 'ਚ ਆ ਗਏ। ਜਿਸ ਤਰ੍ਹਾਂ ਉਹਨਾਂ ਨੇ ਅੱਖ ਘੁੱਟ ਲਈ ਜਾਂ ਅੱਖ ਦੀ ਝਪੀਟ ਵੱਟ ਲਈ, ਸੋਸ਼ਲ ਮੀਡੀਆ ਨੇ ਉਹ ਝਪੀਟ ਫੜ ਲਈ ਤੇ ਬਸ ਫਿਰ ਝਪੀਟ ਦੇ ਉੱਤੇ ਚੁੰਡੀ ਭਰ ਲਈ। ਹੁਣ ਜਨਾਬ ਚੱਲ ਰਹੇ ਨੇ ਉਹਨਾਂ ਦੀਆਂ ਮੀਮਾਂ ਬਣ ਰਹੀਆਂ ਨੇ ਹਰ ਪਾਸੇ, ਤੇ ਗਾਣਾ ਚੱਲ ਰਿਹਾ ਮਲਕਾ ਤਰੰਨਮ ਨੂਰਜਹਾਨ ਦਾ, ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ। ਮਤਲਬ ਕਿ ਇਸ ਵੇਲੇ ਟੌਪ ਰੇਟਡ ਜਿਹੜਾ ਹੈ ਨਾ, ਉਹ ਟੌਪ ਕਰ ਰਿਹਾ, ਸਾਰੇ ਰਿਕਾਰਡ ਤੋੜ ਰਿਹਾ ਉਹ ਨੂਰਜਹਾਨ ਮਰਹੂਮਾ ਉਹਨਾਂ ਦਾ ਗਾਣਾ ਜਿਹੜਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ। ਦੂਜੇ ਪਾਸੇ ਸੁਣ ਲਓ, ਦੂਜੇ ਪਾਸੇ ਇਹ ਕੰਮ ਤੇ ਹੋ ਹੀ ਰਿਹਾ। ਨਾਲ ਹੀ ਜਿਹੜੇ ਫੈਸਲਾਬਾਦ ਦੇ ਵਿੱਚ ਮੰਜੀ ਵਿੱਚ ਡਾਂਗ ਫੇਰਦਾ ਗਾਣਾ ਨਸੀਬੋ ਲਾਲ ਸਾਹਿਬਾ ਦਾ ਚਲਾਉਣ ਦੇ ਉੱਤੇ ਅਸੀਂ ਤੁਹਾਨੂੰ ਖਬਰ ਦਿੱਤੀ ਸੀ ਕਿ ਉੱਥੇ ਮੁਕੱਦਮਾ ਦਰਜ ਕਰਕੇ ਬੰਦਾ ਚੁੱਕ ਲਿਆ। ਹੁਣ ਅਗਰ ਇਹ ਹੀ, ਇਸ ਤੋਂ ਪਹਿਲੇ ਤੁਹਾਨੂੰ ਪਤਾ ਉਕਾੜੇ 'ਚ ਵੀ ਪਰਚਾ ਹੋ ਚੁੱਕਿਆ, ਪਾਕਪਤਨ ਵੀ ਹੋ ਚੁੱਕਿਆ, ਕਸੂਰ ਵੀ ਹੋ ਚੁੱਕਿਆ, ਲਾਹੌਰ ਦੇ ਵਿੱਚ ਵੀ ਹੋ ਚੁੱਕਿਆ,
ਔਰ ਜ਼ਿਆਦਾਤਰ ਗਾਣੇ ਜਾਂ ਮਲਕਾ ਤਰਨਮ ਨੂਰ ਜਹਾਂ ਦੇ ਸਨ ਪਹਿਲਾਂ ਜਾਂ ਨਸੀਬੋ ਲਾਲ ਸਾਹਿਬਾ ਦੇ ਸਨ, ਉਹਨਾਂ ਦੇ ਉੱਤੇ ਮੁਕੱਦਮੇ ਦਰਜ ਹੋਏ ਨੇ। ਇੱਕ ਦੋ ਗਾਣੇ ਤੇ ਐਸੇ ਸਨ ਕਿ ਜਿਸ ਵੇਲੇ ਜੱਜ ਸਾਹਿਬ ਦੇ ਸਾਹਮਣੇ ਮੁਕੱਦਮਾ ਲੈ ਕੇ ਗਏ ਤੇ ਉਹਨਾਂ ਨੇ ਕਿਹਾ ਵੀ ਇਹ ਗਾਣਾ ਤੇ ਸਵਾਦ ਹੀ ਉੱਚੀ ਆਵਾਜ਼ ਤੇ ਸੁਣਨ ਨੂੰ ਆਉਂਦਾ, ਇੱਥੇ ਮੁਕੱਦਮਾ ਨਹੀਂ ਬਣ ਸਕਦਾ, ਉਹਨਾਂ ਮੁਕੱਦਮਾ ਖਾਰਿਜ ਕਰ ਦਿੱਤਾ। ਲੇਕਿਨ ਬੰਦਿਆਂ ਦੇ ਮੁਕੱਦਮੇ ਹੋਏ ਤੇ ਉਹ ਫੜੇ ਗਏ, ਜਿਵੇਂ 2 ਸੇਬਾਂ ਵਾਲਾ ਮੁਕੱਦਮਾ ਹੋਇਆ ਤੁਹਾਨੂੰ ਦੱਸਿਆ, ਉਹ ਨੂਰ ਬਿਸਮਲ ਸਾਹਿਬ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਕਰਵਾਇਆ ਜਿਹੜਾ। ਹੁਣ ਇਸ ਹਿਸਾਬ ਨਾਲ ਤੇ ਮੈਨੂੰ ਲੱਗਦਾ ਵੀ DGISPR ਤੇ ਵੀ ਮੁਕੱਦਮਾ ਹੋ ਜਾਣਾ ਚਾਹੀਦਾ, ਉਹਨਾਂ ਤੇ ਅੱਖ ਹੀ ਮਾਰ ਦਿੱਤੀ ਹੈ। ਇੱਥੇ ਤੇ ਸਿਰਫ ਗਾਣਾ ਹੀ ਹੈ, ਮੁੰਡਾ ਪਟਵਾਰੀ ਦਾ ਐਵੇਂ ਨਹੀਂ ਚੱਲਣ ਡਿਆ, ਉਹਨਾਂ ਤੇ ਅੱਖ ਹੀ ਠੋਕ ਦਿੱਤੀ ਹੈ। ਹੁਣ ਵੇਖਦੇ ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਹੈ ਤੇ ਕੀ ਗੱਲ ਬਣਦੀ ਹੈ, ਉਹਨਾਂ ਦੇ ਕੋਲੋਂ ਕੋਈ ਪੁੱਛਦਾ ਹੈ ਕਿ ਨਹੀਂ। ਅੱਛਾ ਜੀ, ਦੂਸਰੇ ਪਾਸੇ ਉਹ ਡੱਕੀ ਜਵਾਨ ਜਿਹੜਾ, ਉਹਨੇ ਵੀਡੀਓ ਵਿਚਾਰੇ ਨੇ ਕੀਤੀ। ਡੱਕੀ ਨੂੰ ਜ਼ਾਹਿਰ ਹੈ ਅਸੀਂ ਉਰਦੂ ਵੀਲੌਗ ਦੇ ਵਿੱਚ ਬੜੀ ਤਫਸੀਲ ਨਾਲ ਰੱਖੀ ਗੱਲ ਵੀ ਕਿਵੇਂ ਡੱਕੀ ਵਰਗੇ ਬੰਦਿਆਂ ਨੂੰ ਪਹਿਲਾਂ ਇੰਟੈਲੀਜੈਂਸ ਏਜੰਸੀਆਂ ਟਾਰਗੇਟ ਕਰਦੀਆਂ ਨੇ, ਫਿਰ ਚੁੱਕ ਲੈਂਦੀਆਂ ਨੇ, ਫਿਰ ਆਪੇ ਹੀ ਛਡਵਾ ਦਿੰਦੀਆਂ ਨੇ, ਆਪੇ ਹੀ ਹੀਰੋ ਬਣ ਜਾਂਦੇ ਨੇ, ਫਿਰ ਉਹ ਬੰਦੇ ਇਹਨਾਂ ਦੇ ਹੱਥਾਂ 'ਚ ਆ ਜਾਂਦੇ ਨੇ, ਫਿਰ ਉਹ ਖੇਡ ਖੇਡਦੇ ਨੇ ਜਿਹੜਾ ਇਹਨਾਂ ਨੇ ਕਢਵਾਉਣਾ ਹੁੰਦਾ। ਹੁਣ ਉਹ ਨਾਅਰੇ ਮਾਰਦਾ ਨਿਕਲ ਕੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ, ਤੇ ਨਾਅਰੇ ਮਾਰਦਾ DGMI ਦੇ, ਤੇ ਨਾਅਰੇ ਮਾਰਦਾ ਬਿਗ ਬ੍ਰਦਰ ਦੇ। ਇਹ ਜਿਹੜਾ ਇਹਦਾ ਬਿਗ ਬ੍ਰਦਰ ਹੈ, ਇਹ ਯਾਸਮੀਨ ਰਾਸ਼ਦ ਸਾਹਿਬਾ ਨੂੰ ਮੁਯੱਸਰ ਨਹੀਂ ਹੈ ਬਿਗ ਬ੍ਰਦਰ। ਇਹ ਜਿਹੜਾ ਬਿਗ ਬ੍ਰਦਰ ਹੈ, ਜਿਹੜੀਆਂ ਇਸਲਾਮਾਬਾਦ 'ਚ 2 ਬੱਚੀਆਂ ਕਤਲ ਕਰ ਦਿੱਤੀਆਂ ਜਸਟਿਸ ਆਸਿਫ ਦੇ ਪੁੱਤਰ ਨੇ, ਇਹ ਉਹਨਾਂ ਨੂੰ ਮੁਯੱਸਰ ਨਹੀਂ ਹੈ। ਇਹ ਬਿਗ ਬ੍ਰਦਰ ਅਰਸ਼ਦ ਸ਼ਰੀਫ ਦੀ ਬੇਵਾ ਮਾਂ ਨੂੰ ਮੁਯੱਸਰ ਨਹੀਂ ਸੀ, ਜਿਹੜੀ ਇਸ ਮੁਲਕ ਦੇ ਵਿੱਚ ਇਨਸਾਫ ਵਾਸਤੇ ਤਰਲੇ ਲੈਂਦੀ ਮਰ ਗਈ। ਇਹ ਬਿਗ ਬ੍ਰਦਰ ਸਿਰਫ ਉੱਥੇ ਮੁਯੱਸਰ ਹੈ ਜਿੱਥੇ ਇਹਨਾਂ ਦੀ ਦੁਕਾਨਦਾਰੀ ਤੇ ਦਿਹਾੜੀ ਲੱਗੇ, ਤੇ ਪਹਿਲਾਂ ਉਹਦੇ ਕੋਲੋਂ ਪੈਸੇ ਵੀ ਲੈ ਲਏ ਸਾਰੇ ਜਿਹੜੇ ਲੈਣੇ ਸਨ। ਗਾਹ ਵੀ ਹੁਣ ਧੁਰ ਬਣਿਆ ਰਹੇਗਾ, ਉਹ ਕਾਬੂ ਆ ਗਿਆ, ਉਹਨੂੰ ਗੋਡੇ ਥੱਲੇ ਰੱਖ ਲੈਣਗੇ, ਹੁਣ ਉਹ ਪੈਸੇ ਵੀ ਦੇਈ ਜਾਏਗਾ ਤੇ ਕੰਮ ਵੀ ਕਰੀ ਜਾਏਗਾ। ਹੁਣ ਉਹ ਮਾਰਦਾ ਨਾਰੇ ਆਂਦਾ ਮੈਂ ਤੇ ਜਨਾਬ ਆਸਿਮ ਮੁਨੀਰ ਜ਼ਿੰਦਾਬਾਦ ਤੇ DGMI ਜ਼ਿੰਦਾਬਾਦ। ਲੇਕਿਨ ਮੈਂ ਦੱਸਿਆ ਨਾ ਤੁਹਾਨੂੰ ਵੀ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਇਹਨਾਂ ਨੇ ਗੱਲ ਤੇ ਕਰ ਲਈ, ਲੇਕਿਨ ਯਕੀਨ ਕਰੋ ਕਿ ਜੋ ਇਹਨਾਂ ਦੀ ਬੇਇੱਜ਼ਤੀ ਹੋਣ ਡਈ ਹੈ ਇਸ ਵੇਲੇ, ਜੋ ਮੀਮਾਂ ਬਣ ਰਹੀਆਂ ਨੇ ਉਸ ਡੱਕੀ ਬਾਈ ਦੇ ਉੱਤੇ, ਉਹਦਾ ਵਿਚਾਰੇ ਦਾ ਉਹ ਇੱਕ ਰਾਧੇ ਬਾਈ ਦਾ ਇੱਕ ਆਪਣਾ ਇੰਡੀਅਨ ਫਿਲਮ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਦਿਨ ਰਾਧੇ ਬਾਈ ਨੂੰ ਗੁੱਸਾ ਆ ਗਿਆ, ਉਹਨਾਂ ਨੇ ਮੇਰੀ ਲੱਤ ਤੋੜ ਦਿੱਤੀ, ਫਿਰ ਇਹ ਕਰ ਦਿੱਤਾ, ਫਿਰ ਉਹ ਕਰਤਾ, ਜ਼ੁਲਮ ਪੂਰਾ ਦੱਸਿਆ। ਫਿਰ ਰਾਧੇ ਬਾਈ ਚੰਗੇ ਵੀ ਬੜੇ ਨੇ, ਫਿਰ ਉਹ ਮੈਨੂੰ ਹਸਪਤਾਲ ਲੈ ਗਏ, ਫਿਰ ਉਹਨਾਂ ਨੇ ਮੇਰੀ ਨਵੀਂ ਲੱਤ ਲਵਾਤੀ, ਮੇਰੀ ਭੈਣ ਦਾ ਵਿਆਹ ਕਰ ਦਿੱਤਾ, ਮੇਰੀ ਮਾਂ ਨੂੰ ਪੈਸੇ ਦੇ ਦਿੱਤੇ। ਉਹ ਹੁਣ ਉਹ ਚਲਾ ਰਹੇ ਨੇ ਡੱਕੀ ਬਾਈ ਵਿਚਾਰੇ ਦੀ ਲਾ ਕੇ ਵੀਡੀਓ, ਤੇ ਪਿੱਛੇ ਆਵਾਜ਼ ਉਹ ਚੱਲ ਰਹੀ ਹੈ। ਸਾਰਿਆਂ ਨੂੰ ਜ਼ਾਹਿਰ ਪਤਾ ਲੱਗ ਗਿਆ ਕਿ ਡੱਕੀ ਬਾਈ ਜਿਹੜੇ ਨੇ ਉਹ ਹੁਣ ਫਾਰਮਲੀ ਹਾਇਰ ਹੋ ਗਏ ਨੇ ਚੌਧਰੀ ਦੇ ਕੋਲ। ਹੁਣ ਅੱਗੋਂ ਜਿਹੜੀਆਂ ਵੀ ਵਿਚਾਰੇ ਵੀਡੀਓ ਕਰਨਗੇ ਉਹਦੇ ਵਿੱਚ ਬਰੀਕ ਵਾਰਦਾਤ ਉਹਨਾਂ ਨੂੰ ਪਾਉਣੀ ਪਏਗੀ, ਫੀਲਡ ਮਾਰਸ਼ਲ ਆਸਿਮ ਮੁਨੀਰ ਵਾਸਤੇ ਤੇ ਦੂਜੇ ਜਰਨੈਲਾਂ ਵਾਸਤੇ। ਇਹ ਇਹਨਾਂ ਦਾ ਤਰੀਕਾ ਵਾਰਦਾਤ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੱਸਣ ਡਿਆ ਕਿ ਐਕਟਰ ਹੋਵੇ, ਕ੍ਰਿਕਟਰ ਹੋਵੇ, ਕਾਰੋਬਾਰੀ ਹੋਵੇ, ਮਾਡਲ ਹੋਵੇ, ਕੋਈ ਹੋਵੇ, ਇਹਨਾਂ ਨੇ ਉਹਨੂੰ ਹੱਥਾਂ ਥੱਲੇ ਲੈਣਾ ਹੈ ਤਾਂ ਕਿ ਇਹ ਉਹ ਸਾਰੇ ਲੋਕ ਇਹਨਾਂ ਦਾ ਕੰਮ ਕਰਨ। ਜਿਵੇਂ ਮੇਰਾ ਮਤਲਬ ਕੈਂਸਰ ਫੈਲ ਜਾਂਦੀ ਹੈ ਨਾ ਜਿਸਮ ਦੇ ਵਿੱਚ, ਤੇ ਉਹ ਕੋਈ ਆਰਗਨ ਤੁਹਾਡਾ ਛੱਡਦੀ ਨਹੀਂ। ਉਹਦਾ ਦਿਲ ਹੁੰਦਾ ਦਿਮਾਗ 'ਚ ਵੀ ਅੱਪੜ ਜਾਏ ਕੈਂਸਰ ਦਾ, ਉਹਦਾ ਦਿਲ ਹੁੰਦਾ ਫੇਫੜਿਆਂ 'ਚ, ਹਰ ਪਾਸੇ ਅੱਪੜ ਜਾਏ। ਇਹਨਾਂ ਦਾ ਵੀ ਇਹੀ ਹੈ ਵੀ ਜਕੜ ਲਓ ਸਿਸਟਮ ਨੂੰ ਪੂਰਾ। ਇਹ ਜਿਹੜਾ ਪੂਰਾ ਆਮਰਾਨਾ ਨਿਜ਼ਾਮ ਹੈ ਨਾ, ਇਹ ਵੀ ਕੈਂਸਰ ਤਰ੍ਹਾਂ ਫੈਲਦੀ ਹੈ। ਅੱਗੇ ਜੀ ਇਹ ਨੂਨ ਲੀਗ ਦਾ ਇੱਕ ਜਵਾਨ ਹੈ, ਇਹ ਪੂਰੀ ਨੂਨ ਲੀਗ ਦਾ ਹੀ ਹਾਲ ਇਹ ਹੈ, ਇਹ ਇਕੱਲੇ ਦਾ ਹਾਲ ਤਾਂ ਨਹੀਂ ਹੈ, ਲੇਕਿਨ ਇਹਨੇ ਕੋਈ ਬਹੁਤੀ ਵੱਡੀ ਚਵਲ ਮਾਰ ਦਿੱਤੀ ਹੈ, ਮੈਂ ਇਹੀ ਕਹਿ ਸਕਦਾ। ਇਹਨੇ ਕਿਹਾ ਹੈ ਕਿ ਜੀ ਜਿਹੜਾ ਬੰਦਾ ਰਿਸ਼ਵਤ ਲੈਂਦਾ ਤੇ ਜਿਹੜਾ ਬੰਦਾ 2 ਨੰਬਰੀ ਕਰਦਾ, ਉਹਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਕੈਂਸਰ ਜ਼ਰੂਰ ਹੁੰਦਾ ਹੈ। ਜਿਹਨੇ ਹਰਾਮ ਖਾਧਾ ਉਹਦੇ ਘਰ 'ਚ ਜਾਂ ਕੋਈ ਮਾਜ਼ੂਰ ਬੱਚਾ ਹੁੰਦਾ ਹੈ ਤੇ ਜਾਂ ਕੋਈ ਨਾ ਕੋਈ ਮਰੀਜ਼ ਕੈਂਸਰ ਹੁੰਦਾ ਜਾਂ ਏਡਜ਼ ਦਾ ਮਰੀਜ਼ ਹੋਏਗਾ। ਇਹ ਨੂਨ ਲੀਗੀ ਰਹਿਨੁਮਾ ਹੈ ਬਾਬਰ ਨਵਾਜ਼। ਲੱਖ ਦੀ ਲਾਹਨਤ ਹੈ ਬਈ ਤੇਰੇ ਹੋਣ ਤੇ ਬਾਬਰ ਨਵਾਜ਼। ਕਿੱਡੇ ਕਿੱਡੇ ਚੰਗੇ ਸੁੱਚੇ ਬੰਦਿਆਂ ਦੇ ਘਰ ਮਾਜ਼ੂਰ ਬੱਚੇ ਹੋ ਜਾਂਦੇ ਨੇ। ਇਹ ਤੇ ਰੱਬ ਦੇ ਇਮਤਿਹਾਨ ਨੇ ਇਨਸਾਨਾਂ ਦੇ ਕੋਲੋਂ। ਕੈਂਸਰ ਕੈਸੇ ਸੁੱਚੇ ਬੰਦਿਆਂ ਨੂੰ ਹੋ ਜਾਂਦਾ ਹੈ, ਤੇ ਤੁਹਾਡੇ ਵਰਗੇ ਕੈਸੇ ਮੈਂ ਕੀ ਆਖਾਂ ਗਲਾਜ਼ਤਾਂ ਜਿਹੜੀਆਂ ਨੇ, ਇਹ ਉਹਨਾਂ ਨੂੰ ਅੱਲਾ ਮੀਆਂ ਨਾ, ਮੈਂ ਨਹੀਂ ਆਂਦਾ ਤੁਹਾਨੂੰ ਹੋਵੇ ਜਾਂ ਤੁਹਾਡੇ ਖਾਨਦਾਨ 'ਚ ਕਿਸੇ ਨੂੰ ਹੋਵੇ, ਅੱਲਾ ਨਾ ਕਰੇ, ਮੈਂ ਨਹੀਂ ਕਹਿੰਦਾ, ਲੇਕਿਨ ਤੁਹਾਡੇ ਵਰਗੀਆਂ ਗਲਾਜ਼ਤਾਂ ਠੀਕ ਠਾਕ ਫਿਰਦੀਆਂ ਨੇ। ਇਹ ਤੁਹਾਡੇ ਲੀਡਰ ਵੇਖੋ ਕਿੱਡੀਆਂ ਉਮਰਾਂ ਪਾਈਆਂ ਨੇ। ਮੈਂ ਨਹੀਂ ਆਂਦਾ ਅੱਲਾ ਕਰੇ ਉਹਨਾਂ ਨੂੰ ਕੁਝ ਹੋਵੇ, ਨਾ ਬਦਦੁਆ ਨਹੀਂ ਦੇਣੀ ਚਾਹੀਦੀ ਕਿਸੇ ਨੂੰ। ਹਾਂ, ਉਹਨਾਂ ਦਾ ਇਤਸਾਬ ਹੋਵੇ, ਅੱਲਾ ਉਹਨਾਂ ਦੇ ਕੋਲੋਂ ਬਦਲਾ ਲਵੇ ਜਿਹੜਾ ਉਹਨਾਂ ਮਾਲ ਪਾਣੀ ਖਾਧਾ ਹੈ, ਤੇ ਇਹਨਾਂ ਦਾ ਇਤਸਾਬ ਹੋਣਾ ਚਾਹੀਦਾ। ਲੇਕਿਨ ਉਹ ਉੱਥੇ ਤਾਂ ਨਹੀਂ ਹੋਇਆ ਚੋਰੀ ਤੇ ਬਗੈਰਤੀ ਤੇ ਬੇਸ਼ਰਮੀ ਤੇ ਪੈਸਾ ਖਾਣ ਦੇ ਉੱਤੇ। ਇਹ ਬਾਕੀ ਲੋਕਾਂ ਦੇ ਉੱਤੇ ਤੁਸੀਂ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਹੋ। ਮਤਲਬ ਰੱਜ ਕੇ ਹੀ ਬੇਸ਼ਰਮ ਹੈ ਪੂਰਾ ਟੱਬਰ, ਮੈਂ ਹਿਸਾਬ ਲਾਇਆ। ਔਰ ਇਹਨਾਂ ਦੇ ਫਾਲੋਅਰ ਜਿਹੜੇ ਨੇ ਤੋਹੀਨ ਕਰ ਰਹੇ ਨੇ ਕੈਂਸਰ ਦੇ ਮਰੀਜ਼ਾਂ ਦੀ ਔਰ ਉਹਨਾਂ ਘਰਾਨਿਆਂ ਦੀ, ਕਿਉਂਕਿ ਕੈਂਸਰ ਨਾਲ ਪੂਰੇ ਘਰ ਨੂੰ ਲੜਨਾ ਪੈਂਦਾ, ਇੱਕ ਬੰਦੇ ਨੂੰ ਨਹੀਂ ਲੜਨਾ ਪੈਂਦਾ। ਕੈਂਸਰ ਪੂਰੇ ਟੱਬਰ ਨੂੰ ਹੁੰਦੀ ਹੈ, ਮੈਂ ਤੁਹਾਨੂੰ ਬਾਰ-ਬਾਰ ਦੱਸਦਾ, ਇੱਕ ਬੰਦੇ ਨੂੰ ਨਹੀਂ ਹੁੰਦੀ। ਹਰ ਸ਼ੈ ਹਿਲਾ ਕੇ ਰੱਖ ਦਿੰਦੀ।
ਜਿਹੜਾ ਬੰਦਾ ਕੈਂਸਰ ਨੂੰ ਭੁਗਤ ਕੇ ਨਿਕਲ ਆਵੇ, ਇਹ ਹੀ ਸਮਝੋ ਵੀ ਉਹਨੇ ਵਰਲਡ ਵਾਰ ਜਿੱਤੀ ਹੈ। ਕੈਂਸਰ ਜਿਹੜਾ ਉਹ ਮਰਜ਼ ਨਹੀਂ ਹੈ, ਉਹ ਇੱਕ ਕ੍ਰਾਈਸਿਸ ਹੈ। ਉਹ ਇੱਕ ਇਹ ਹੀ ਤੁਸੀਂ ਕਹੋ ਵੀ ਡੈਥ ਪੰਚ ਹੈ ਤੁਹਾਨੂੰ। ਜਿਸ ਵੇਲੇ ਉਹ ਵੱਜਦਾ ਹੈ ਤੇ ਅਗਰ ਬੰਦੇ ਦੇ ਵਿੱਚ ਥੋੜੀ ਜਿਹੀ ਵੀ ਰੈਜ਼ੀਲੀਅੰਸ ਘੱਟ ਹੋਵੇ ਨਾ, ਤੇ ਉਹ ਨਹੀਂ ਖਲੋ ਸਕਦਾ ਉਹਦੇ ਸਾਹਮਣੇ। ਇਹ ਤੇ ਇਹੋ ਜਿਹਾ ਨਾ ਹੈ ਕਿ ਦਰਖਤ 'ਤੇ ਲਿਖ ਦਿਓ ਤੇ ਦਰਖਤ ਸੁੱਕ ਜਾਏ। ਲੱਖ ਦੀ ਲਾਨਤ ਮੈਂ ਆਖਾਂਗਾ ਤੁਹਾਡੇ ਇਸ ਦੁਨੀਆ 'ਤੇ ਆਉਣ ਦੇ ਜਿਹੜੇ ਵੀ ਹੈ ਤੁਸੀਂ ਨਵਾਜ਼ ਸਾਹਿਬ ਹੋ। ਐਸੇ ਨਾਂ ਇਹਨਾਂ ਦਾ ਵੀ ਆਖਰੀ ਨਵਾਜ਼ ਹੀ ਹੈ, ਬਾਬਰ ਨਵਾਜ਼ ਸਾਹਿਬ। ਤੁਹਾਡੀਆਂ ਇਹੋ ਜਿਹੀਆਂ ਚਵਲ ਹਰਕਤਾਂ ਦੇ ਉੱਤੇ ਮੈਨੂੰ ਇੱਥੋਂ ਇਜਾਜ਼ਤ ਦਿਓ ਜੀ। ਰੱਬ ਰੱਖ।